ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਹੁਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਹੁਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ
ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ, ਹੁਣ ਤੋਂ ਹੀ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਘਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲੱਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਸੋਹਣੇ ਇਸ ਖੁੱਲੇ ਪੰਡਾਲ ਦੇ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ 'ਚ ਜੁੜੇ ਨੇ, ਜੁੜ ਰਹੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ, ਨਗਰਾਂ ਪਿੰਡਾਂ ਸ਼ਹਿਰਾਂ 'ਚ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਨ੍ਹਾਂ ਨੇ YouTube ਦਾ ਲਿੰਕ ਸ਼ੇਅਰ ਨਹੀਂ ਕੀਤਾ, ਮੇਰੀ ਬੇਨਤੀ ਵੱਧ ਤੋਂ ਵੱਧ ਲਿੰਕ ਸ਼ੇਅਰ ਕਰ ਦਿਓ। ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ ਨੇ। ਚਰਨਾਂ ਵਿੱਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਪਹਿਲੇ 4-5 ਮਿੰਟ ਆਪਾਂ ਸਾਰੇ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ। ਉਸ ਤੋਂ ਬਾਅਦ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਆਪ ਜੀਆਂ ਦੇ ਦੀਦਾਰ ਕਰਾਂਗੇ। ਸਾਰੀ ਸੰਗਤ ਪਿਆਰ ਵਿੱਚ ਹਾਜ਼ਰੀ ਲਾਇਓ ਤੇ ਇੱਕ ਬੇਨਤੀ ਕਬੂਲ ਕਰ ਲਓ। ਜਿਹੜੀ ਸੰਗਤ, ਜਿਹੜੀਆਂ ਭੈਣਾਂ, ਜਿਹੜੇ ਵੀਰ ਪੰਡਾਲ ਤੋਂ ਬਾਹਰ ਬੈਠੇ ਨੇ ਉਹ ਅੰਦਰ ਆ ਜਾਓ। ਬਸ ਥੋੜਾ ਜਿਹਾ ਰਾਹ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਛੱਡ ਦਿਓ। ਬਾਕੀ ਭਾਵੇਂ ਇੱਕ ਲਾਈਨ ਹੋਰ ਲਾ ਲਓ, ਮਹਾਰਾਜ ਜੀ ਦੀ ਮਿਹਰ ਨਾਲ ਵੀਰਾਂ ਵੱਲ ਵੀ 1-2 ਲਾਈਨਾਂ ਭੈਣਾਂ ਵੱਲ ਲਾ ਲਓ। ਸਾਰੇ ਜਾਣੇ ਅੰਦਰ ਆ ਜਾਓ, ਬਚਨ ਮੰਨੋ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਕਿਰਪਾ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਆਪਾਂ ਸਭ ਨੇ ਜੁੜਨਾ ਹੈ। ਇੱਕ ਲਾਈਨ ਇੱਥੇ ਲਾ ਲਓ ਭੈਣਾਂ ਦੀ, ਇੱਕ ਫਿਰ ਵੀਰਾਂ ਦੀ ਵੀ ਹੋਰ ਲੱਗ ਜਾਏਗੀ। ਸਾਰੀ ਸੰਗਤ ਸੋਹਣੇ ਢੰਗ ਨਾਲ ਅੰਦਰ ਬਹਿ ਜਾਏਗੀ ਔਰ ਜਿਹੜੀ ਸੰਗਤ ਬਾਅਦ ਵਿੱਚ ਆਏਗੀ ਉਹ ਪਿੱਛੇ ਫਿਰ ਸਜਦੇ ਜਾਣਗੇ। ਡਿਸਟਰਬੈਂਸ ਨਹੀਂ ਹੋਏਗੀ ਇਹਦੇ ਨਾਲ। ਆਓ ਜੀ ਬੜੇ ਪਿਆਰ 'ਚ ਹਾਜ਼ਰੀ ਲਾਇਓ ਸਾਰੇ ਮਿਲ ਕੇ। ਵਾਹਿਗੁਰੂ 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 ਵਾਹਿਗੁਰੂ
ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ
तेरा मैं तेरा तू मेरा। मैं तेरा मैं तेरा तू मेरा। धन बाबा दीप सिंह जी मैं तेरा। 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 मैं तेरा तू मेरा। मैं तेरा तू मेरा। मैं तेरा तू मेरा। मैं तेरा तू मेरा। धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਪਿਆਰੇ। ਮੈਂ ਤੁਹਾਡੀ ਆਵਾਜ਼ ਸੁਣਨੀ ਪਿਆਰੇ ਹੋ। ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹਿਗੁਰੂ। ਅਜੇ ਕਈ ਢਿੱਲੇ ਹੋ, ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਅਜੇ ਵੀ ਨਹੀਂ ਗੱਲ ਬਣੀ, ਗੱਜ ਕੇ ਵਾਹਿਗੁਰੂ ਹਾਂ ਵਾਹਿਗੁਰੂ ਵਾਹਿਗੁਰੂ ਸ਼ਾਬਾਸ਼। ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਸਤਿ
ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਆਪਾਂ 2-3 ਜ਼ਰੂਰੀ ਬੇਨਤੀਆਂ ਕਰਦੇ ਹਾਂ, ਉਹ ਕਰਕੇ ਫਿਰ ਸ਼ਬਦ ਪੜਾਂਗੇ। ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਪਹਿਲੀ ਬੇਨਤੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਬਹੁਤ ਗਿਣਦੇ ਰਹੇ ਅਸੀਂ ਦੂਜਿਆਂ ਦੇ ਗੁਣ ਦੋਸ਼, ਅਸੀਂ ਦੂਜਿਆਂ ਦੇ ਗੁਣ ਦੋਸ਼ ਬੜੇ ਹੀ ਗਿਣੇ। ਕਮੀਆਂ ਵੇਖਣ ਵਾਲਾ ਸੁਭਾਅ, ਉਹਦੇ ਵਿੱਚ ਆਹ ਕਮੀ, ਉਹਦੇ ਵਿੱਚ ਆਹ ਦੋਸ਼, ਉਹਦੇ ਵਿੱਚ ਆਹ ਕਮੀ। ਕਿਸੇ ਨੇ ਬੜੀ ਇਹ ਪਿਆਰੀ ਗੱਲ ਕਹੀ, ਕਹਿੰਦੇ ਬਹੁਤ ਗਿਣਦੇ ਰਹੇ ਅਸੀਂ ਦੂਜਿਆਂ ਦੇ ਗੁਣ ਦੋਸ਼, ਆਪਣੇ ਅੰਦਰ ਵੇਖ ਲਓ ਤੇ ਉੱਡ ਜਾਣਗੇ ਹੋਸ਼। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਅਸੀਂ ਆਪਣੇ ਅੰਦਰ ਵੜਾਂਗੇ ਨਾ, ਫਿਰ ਸੱਚਾਈ ਏ ਇਦਾਂ ਮਹਿਸੂਸ ਹੋਏਗਾ ਕਿ ਮੇਰੇ ਤੋਂ ਵੱਡਾ ਹੋਰ ਦੂਜਾ ਗੁਨਾਹਗਾਰ ਹੈ ਹੀ ਕੋਈ ਨਹੀਂ। ਅਸੀਂ ਤੇ ਦੂਜਿਆਂ ਦੀਆਂ ਕਮੀਆਂ ਵੇਖਦੇ ਹਾਂ, ਦੂਜਿਆਂ ਦੀਆਂ। ਉਹਨੇ ਇਦਾਂ ਕਰਤਾ, ਉਹਨੇ ਇਦਾਂ ਕਿਉਂ ਕੀਤਾ, ਉਹਨੇ ਇਦਾਂ ਨਹੀਂ ਕਰਨਾ ਚਾਹੀਦਾ ਸੀ, ਉਹਨੇ ਇਦਾਂ ਕਰਤਾ। ਦੂਜਿਆਂ ਦੇ ਗੁਣ ਦੋਸ਼ ਵੇਖਦੇ ਹਾਂ। ਜੇ ਕਿਤੇ ਆਪਣੇ ਅੰਦਰ ਬੜੇ ਹੁੰਦੇ ਨਾ, ਫਿਰ ਸਾਡੇ ਹੋਸ਼ ਉੱਡ ਜਾਣੇ ਸੀ। ਉਹ ਬਾਹਰੋਂ ਤੇ ਮੈਂ ਇਦਾਂ ਦਿਖਾਵਾ ਕਰਦਾ, ਪਰ ਮੈਂ ਤੇ ਆਪ ਗੁਨਾਹਾਂ ਦਾ ਭਰਿਆ ਪਿਆ। ਮੈਂ ਦੂਜਿਆਂ ਵੱਲ ਕੀ ਉਂਗਲ ਕਰਾਂ? ਇੱਕ ਉਂਗਲ ਮੈਂ ਦੂਜੇ ਵੱਲ ਕਰਦਾ, 3 ਆਟੋਮੈਟਿਕ ਮੇਰੇ ਵੱਲ ਹੋ ਰਹੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੂਜਿਆਂ ਦੇ ਹਮੇਸ਼ਾ ਗੁਣ ਵੇਖੋ, ਗੁਣ। ਬਾਬਾ ਆਨੰਦ ਸਿੰਘ ਸਾਹਿਬ ਨੇ ਇੱਕ ਦਿਨ ਸੰਤ ਸੁਜਾਨ ਸਿੰਘ ਜੀ ਨੂੰ ਬਚਨ ਕੀਤਾ, ਕਹਿੰਦੇ ਸੁਜਾਨ ਸਿਆਂ, ਕੀਰਤਨ ਵਿੱਚ ਕਦੀ ਵੀ ਕਿਸੇ ਦੀ ਤਾਰੀਫ ਨਹੀਂ ਕਰਨੀ, ਕਦੀ ਵੀ ਨਿੰਦਿਆ ਨਹੀਂ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਕਹਿੰਦੇ ਜੀ ਸਤ ਬਚਨ, ਝੂਠੀ ਤਾਰੀਫ ਨਹੀਂ ਕਹਿੰਦੇ ਕਰਨੀ, ਨਿੰਦਿਆ ਵੀ ਨਹੀਂ। ਉਹ ਜਦੋਂ ਚੱਲੇ ਤੇ ਫਿਰ ਨਾਲ ਹੀ ਆਵਾਜ਼ ਮਾਰੀ, ਕਹਿੰਦੇ ਉਰੇ ਆਓ। ਜਦੋਂ ਕੋਲ ਆਏ, ਜੀ ਗਰੀਬ ਨਿਵਾਜ ਮਹਾਂਪੁਰਖੋ ਹੁਕਮ ਕਰੋ। ਕਹਿੰਦੇ ਤਾਰੀਫ ਵੀ ਰੱਜ ਰੱਜ ਕੇ ਕਰਨੀ ਤੇ ਨਿੰਦਿਆ ਵੀ ਰੱਜ ਰੱਜ ਕੇ ਕਰਨੀ। ਕਹਿੰਦੇ ਮਹਾਂਪੁਰਸ਼ੋ, ਹੁਣੇ ਆਪ ਜੀਆਂ ਨੇ ਬਚਨ ਕੀਤਾ ਕਿਸੇ ਦੀ ਸਿਫਤ ਤਾਰੀਫ ਨਹੀਂ ਕਰਨੀ, ਨਿੰਦਿਆ ਨਹੀਂ। ਹੁਣ ਆਪ ਜੀ ਕਿਰਪਾ ਕਰਕੇ ਬਚਨ ਕਰ ਰਹੇ ਕਿ ਤਾਰੀਫ ਵੀ ਸਿਫਤ ਵੀ ਰੱਜ ਰੱਜ ਕੇ ਕਰੋ, ਨਿੰਦਿਆ ਵੀ। ਆਪ ਜੀ ਸੁਮਤ ਪਾਓ ਜੀ, ਮੈਂ ਭੁੱਲਣ ਹਾਰ ਹਾਂ। ਆਪ ਜੀ ਕੀ ਸਮਝਾਉਣਾ ਚਾਹੁੰਦੇ ਹੋ? ਤੇ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ, ਕਹਿੰਦੇ ਤਾਰੀਫ ਕਰਨੀ, ਸਿਫਤ ਕਰਨੀ ਗੁਰੂ ਨਾਨਕ ਦੀ ਰੱਜ ਰੱਜ ਕੇ, ਤੇ ਨਿੰਦਿਆ ਕਰਨੀ ਆਪਣੀ ਰੱਜ ਰੱਜ ਕੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਇਹ ਬੇਨਤੀ। ਬਹੁਤ ਗਿਣਦੇ ਰਹੇ ਅਸੀਂ ਦੂਜਿਆਂ ਦੇ ਗੁਣ ਦੋਸ਼, ਆਪਣੇ ਅੰਦਰ ਵੇਖ ਲੈਂਦੇ ਤੇ ਉੱਡ ਜਾਂਦੇ ਹੋਸ਼। ਅਗਲੀ ਗੱਲ ਸੁਣਿਓ। ਕਿਸੇ ਦੀ ਤਾਰੀਫ ਕਰਨ ਦੇ ਲਈ, ਜਿਵੇਂ ਮੈਂ ਗੱਲ ਕੀਤੀ ਹੈ ਨਾ, ਕਿਸੇ ਦੇ ਗੁਣਾਂ ਦੀ ਤਾਰੀਫ ਕਰਨ ਦੇ ਲਈ, ਉਹ ਗੁਣਾਂ ਦੀ ਤੇ ਅਸੀਂ ਬੜਾ ਵੱਡੀ ਪ੍ਰਚਾਰ ਕਰਦੇ ਹਾਂ, ਬੜਾ ਵੱਡੀ ਪ੍ਰਚਾਰ। ਉਹਨੇ ਇਦਾਂ, ਉਹਨੇ ਇਦਾਂ, ਉਹਨੇ ਇਦਾਂ ਕੀਤਾ। ਜਿਹੜੀਆਂ ਗੱਲਾਂ ਨਾ ਵੀ ਹੋਣ, ਉਹ ਵੀ ਸਟੋਰੀਆਂ ਬਣਾ ਕੇ ਦੱਸੀ ਜਾਂਦੇ ਆ। ਪਰ ਕਿਸੇ ਦੀ ਤਾਰੀਫ ਕਰਨ ਦੇ ਲਈ ਜਿਗਰਾ ਚਾਹੀਦਾ ਹੈ। ਬੁਰਾਈ ਤੇ ਪਿਆਰਿਓ ਬਿਨਾ ਹੁਨਰ ਦੇ ਹੀ ਕੀਤੀ ਜਾ ਸਕਦੀ ਹੈ। ਬੁਰਾਈ ਸਿੱਖਣ ਵਾਸਤੇ ਕੋਈ ਹੁਨਰ ਨਹੀਂ ਚਾਹੀਦਾ, ਪਰ ਤਾਰੀਫ ਕਰਨ ਵਾਸਤੇ ਵੱਡਾ ਜਿਗਰਾ ਚਾਹੀਦਾ, ਵੱਡਾ ਜਿਗਰਾ। ਅਸੀਂ ਜੇ ਸੰਗਤ ਕਰਦੇ ਆ, ਦੂਜਿਆਂ ਦੇ ਗੁਣ ਵੇਖੀਏ, ਉਹਨਾਂ ਦੀ ਤਾਰੀਫ ਕਰੀਏ ਗੁਣਾਂ ਦੀ, ਤੇ ਜੇ ਕੋਈ ਕਮੀ ਨਜ਼ਰ ਆਵੇ ਉਹਨੂੰ ਪਿਆਰ ਨਾਲ ਸਮਝਾਓ, ਕਾਕਾ ਤੇਰੇ ਅੰਦਰ ਆ ਕਮੀ ਹੈ, ਕੋਸ਼ਿਸ਼ ਕਰ ਇਹਨੂੰ ਕੱਢ। ਨਹੀਂ ਕੱਢਦਾ, ਫਿਰ ਇੱਕ ਪਾਠ ਜਪਜੀ ਸਾਹਿਬ ਦਾ ਵਧਾਓ, ਚੌਪਈ ਸਾਹਿਬ ਦਾ ਇੱਕ ਪਾਠ ਵਧਾਓ ਤੇ ਅਰਦਾਸ ਕਰੋ, ਮਹਾਰਾਜ ਇਹਨੂੰ ਹੋਰ ਸਮਤ ਦੇ ਦੇ। ਉਹਦੇ ਔਗਣਾਂ ਦਾ ਭੰਡੀ ਪ੍ਰਚਾਰ ਨਾ ਕਰੋ। ਕਿਉਂ? ਕਿਉਂਕਿ ਜੇ ਅੱਜ ਤੂੰ ਕਿਸੇ ਦੇ ਔਗਣ ਨੰਗੇ ਕਰੇਂਗਾ, ਪਰਦੇ ਨੰਗੇ ਕਰੇਂਗਾ, ਤੇ ਕੱਲ ਨੂੰ ਤੇਰੇ ਵੀ ਕਿਸੇ ਨੇ ਢੱਕਣੇ ਨਹੀਂ ਪਿਆਰਿਆ। ਜੀ
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਬਾਪੂ ਜੀ ਦਾ ਨਾਂ ਏਦਾਂ ਨਹੀਂ ਲੈਣਾ, ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਭੈਣਾਂ ਵੱਲੋਂ ਆਵਾਜ਼ ਆ ਰਹੀ, ਤੁਸੀਂ ਪ੍ਰਸ਼ਾਦਾ ਪਾਣੀ ਛਕ ਕੇ ਬੈਠੇ ਹੋ ਕਿ ਨਹੀਂ ਗੁਰਮੁਖੋ? ਹੈ ਜੀ, ਆ ਚੜ੍ਹਦੀ ਕਲਾ ਨਾਲ ਬੋਲੋ, ਕੀ ਸੁਸਤੀ ਨਹੀਂ ਪਾਈ ਸਭ ਨੇ, ਗੱਜ ਕੇ ਆ ਸਾਫ ਧੰਨਤਾ ਦੇ ਨਾਲ ਬੈਠੋ, ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਹੋਈ ਨਾ ਗੱਲ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਹੁਣ ਤੁਸੀਂ ਚੰਗਾ ਕੰਮ ਕਰ ਰਹੇ ਹੋ, ਚੰਗਾ ਕੰਮ, ਤੇ ਤੁਹਾਡੇ ਕੀਤੇ ਚੰਗੇ ਕੰਮ ਦੇ ਉੱਤੇ ਕੋਈ ਸੰਦੇਹ ਕਰਦਾ, ਕੋਈ ਕਿੰਤੂ ਪਰੰਤੂ ਕਰਦਾ ਤੁਹਾਡੇ ਚੰਗੇ ਕੰਮ ਦੇ ਉੱਤੇ, ਉਸ ਸੰਦੇਹ ਵੱਲ ਵੇਖ ਕੇ, ਉਹਦੀ ਕਿੰਤੂ ਪਰੰਤੂ ਵੱਲ ਵੇਖ ਕੇ ਐਵੇਂ ਪਿਆਰਿਓ ਡਿਗੂ ਡਿਗੂ ਨਾ ਕਰਿਓ, ਐਵੇਂ ਡੋਲਿਓ ਨਾ ਕਿ ਮੈਂ ਤੇ ਚੰਗੇ ਕੰਮ ਕਰਦਾ, ਐਵੇਂ ਮੇਰੀਆਂ ਲੱਤਾਂ ਖਿੱਚੀ ਜਾਂਦਾ, ਐਵੇਂ ਕਿੰਤੂ ਪਰੰਤੂ ਕਰੀ ਜਾਂਦਾ। ਸੁਣਿਓ ਧਿਆਨ ਨਾਲ, ਜੇ ਕੋਈ ਤੁਹਾਡੇ ਚੰਗੇ ਕੰਮ ਤੇ ਸੰਦੇਹ ਕਰਦਾ, ਕਿੰਤੂ ਕਰਦਾ, ਤੇ ਕਰਨ ਦਿਓ, ਕਰਨ ਦਿਓ। ਪਤਾ ਕਿਉਂ? ਕਿਉਂਕਿ ਸ਼ੱਕ ਹਮੇਸ਼ਾ ਸੋਨੇ ਦੀ ਸ਼ੁੱਧਤਾ ਤੇ ਕੀਤਾ ਜਾਂਦਾ ਹੈ, ਕੋਲੇ ਦੀ ਕੌਲਖ ਤੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਲੇ ਦੀ ਕੌਲਖ ਦੇ ਉੱਤੇ ਸ਼ੱਕ ਥੋੜੀ ਹੁੰਦਾ ਕਿਸੇ ਨੂੰ, ਸੋਨੇ ਦੀ ਸ਼ੁੱਧਤਾ ਦੇ ਉੱਤੇ ਸ਼ੱਕ ਹੁੰਦਾ ਹੈ। ਉਹਨੂੰ ਇੱਕ ਕਸਵੱਟੀ ਲਾ ਲਾ ਕੇ ਕਈ ਵਾਰੀ ਚੈੱਕ ਕੀਤਾ ਜਾਂਦਾ ਹੈ। ਇਹ ਕੋਈ ਈਗੋ ਵਾਲੇ ਪਾਸੇ ਗੱਲ ਨਹੀਂ ਖੜਨੀ, ਮੈਂ ਗੱਲ ਕਰ ਰਿਹਾ ਡਿਗੂ ਡਿਗੂ ਤੋਂ ਬਚ ਕੇ ਰਹਿਣਾ ਹੈ। ਜੇ ਕੋਈ ਤੁਹਾਡੇ ਚੰਗੇ ਕੰਮ ਦੇ ਉੱਤੇ ਕਿੰਤੂ ਪਰੰਤੂ ਕਰਦਾ ਨਾ, ਉਹਦੇ ਕਰਮ ਨੇ, ਤੁਸੀਂ ਉਹਦੇ ਕਰਕੇ ਆਪਣੇ ਕਰਮ ਖਰਾਬ ਨਾ ਕਰੋ। ਗੱਲ ਬਸ ਇੰਨੀ ਹੈ, ਤੁਸੀਂ ਆਪਣਾ ਸੱਚ ਦਾ ਮਾਰਗ ਨਾ ਛੱਡੋ, ਚੰਗੇ ਕੰਮ ਕਰਨ ਵਾਲਾ ਮਾਰਗ ਨਾ ਛੱਡੋ, ਹੈ ਜੀ। ਕਿਉਂਕਿ ਲੋਕਾਂ ਦਾ ਸੁਭਾਅ ਹੈ, ਪਹਿਲੇ ਤੇ ਚੰਗੇ ਕੰਮ ਦੀ ਰੱਜ ਕੇ ਵਿਰੋਧਤਾ ਕਰਦੇ ਨੇ, ਪਰ ਜਦੋਂ ਉਹ ਚੰਗਾ ਕੰਮ ਸਿਰੇ ਲੱਗ ਜਾਏ ਫਿਰ ਉਹਦੀ ਰੀਸ ਵੀ ਕਰਨੀ ਸ਼ੁਰੂ ਕਰ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਇੱਕ ਵਾਰੀ ਪੁੱਛਣਾ ਪਹਿਲੇ ਤੁਹਾਡੇ ਕੋਲੋਂ, ਲੁਧਿਆਣੇ ਵਾਲਿਓ, ਚੜ੍ਹਦੀ ਕਲਾ ਚ ਹੋ, ਸਤਿ ਸ੍ਰੀ ਅਕਾਲ। ਦੇਖੋ ਜਿਹੜੇ ਤੇ ਰੋਜ਼ ਸਮਾਗਮ ਵੇਖਦੇ ਨੇ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ, ਜਿਹੜੇ ਰੋਜ਼ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਮੈਂ ਕਹਿਣਾ ਚੜ੍ਹਦੀ ਕਲਾ 'ਚ, ਫਿਰ ਦੋਵੇਂ ਬਾਹਾਂ ਤਾਂ ਕਰਕੇ ਤੁਸੀਂ ਚੜ੍ਹਦੀ ਕਲਾ 'ਚ ਬੈਠੇ ਹੋਣ ਦਾ ਸਬੂਤ ਦੇਣਾ। ਤੇ ਜਿਹੜੇ ਕੋਈ ਨਵੇਂ ਪ੍ਰੇਮੀ ਵੀ ਨੇ ਨਾ, ਹੁਣ ਮੈਂ ਪੁੱਛਣ ਲੱਗਾ ਤੇ ਸਾਰੇ ਚੜ੍ਹਦੀ ਕਲਾ 'ਚ ਬੈਠੇ ਹੋਣ ਦਾ ਸਬੂਤ ਦਿਓ। ਕਾਇਮ ਹੋ ਚੜ੍ਹਦੀ ਕਲਾ 'ਚ ਹੋ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਕਈਆਂ ਦੀ ਅੱਧੀ ਕ ਚੜ੍ਹਦੀ ਕਲਾ ਕਿਉਂ ਹੈ? ਇਦਾਂ ਦੀ ਪੂਰੀ ਗੱਜ ਕੇ ਹੁਣ ਬਾਹਾਂ ਤਾਂ ਕਰੋ, ਹੁਣ ਲਾਓ ਜਕਾਰਾ, ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਗੱਲ ਹੁਣ ਸੁਣ ਲਓ, ਫਿਰ ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਮੁਸ਼ਕਲਾਂ ਦਾ ਆਉਣਾ ਪਾਰਟ ਆਫ ਲਾਈਫ, ਮੁਸ਼ਕਲਾਂ ਤੇ ਆਉਣਗੀਆਂ। ਇਨਸਾਨ ਜਿਉਂਦੇ ਬੰਦਿਆਂ ਦੇ ਰਾਹ ਵਿੱਚ ਰੁਕਾਵਟਾਂ ਆਉਂਦੀਆਂ, ਮੁਰਦਿਆਂ ਨੂੰ ਤੇ ਰਾਹ ਮਿਲ ਜਾਂਦਾ। ਮੁਸ਼ਕਲਾਂ ਦਾ ਆਉਣਾ ਪਾਰਟ ਆਫ ਲਾਈਫ ਹੈ, ਤੇ ਪਿਆਰਿਓ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਹੱਸ ਕੇ ਬਾਹਰ ਆ ਜਾਣਾ, ਇਹ ਆਰਟ ਆਫ ਲਾਈਫ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜ਼ਿੰਦਗੀ ਮੁਸ਼ਕਲਾਂ ਆਉਣਗੀਆਂ ਹੀ ਆਉਣਗੀਆਂ, ਪਰ ਜਿਹੜਾ ਹੱਸ ਕੇ ਮੁਸ਼ਕਲਾਂ ਚੋਂ ਬਾਹਰ ਲੰਘ ਜਾਂਦਾ ਹੈ ਨਾ, ਅਸਲੀਅਤ ਵਿੱਚ ਜ਼ਿੰਦਗੀ ਜਿਉਣੀ ਉਹਨੂੰ ਆ ਗਈ ਹੈ। ਤੇ ਹੱਸ ਕੇ ਮੁਸ਼ਕਲਾਂ ਚੋਂ ਨਿਕਲਦਾ ਤੇ ਉਹ ਹੀ ਹੈ ਜਿਹੜਾ ਆ ਸੰਗਤ ਕਰਦਾ ਹੈ, ਜਿਹੜਾ ਅੰਮ੍ਰਿਤ ਵੇਲਾ ਸੰਭਾਲਦਾ ਹੈ, ਜਿਹੜਾ ਬਾਣੀ ਨਾਲ ਜੁੜਦਾ ਹੈ, ਜਿਹੜਾ ਬਾਣੇ ਨਾਲ ਜੁੜਦਾ ਹੈ, ਜਿਹੜਾ ਰਹਿਣ ਸਵਾਈਆਂ ਦੇ ਵਿੱਚ ਹਾਜ਼ਰੀਆਂ ਭਰਦਾ ਹੈ, ਜਿਹੜਾ ਪਿਆਰੇ ਚੁਪਹਿਰੇ ਕੱਟਦਾ ਹੈ, ਜਿਹੜਾ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠਦਾ, ਉਹਨੂੰ ਇਹ ਜ਼ਿੰਦਗੀ ਦੇ ਵਿੱਚੋਂ ਜਿਹੜੀਆਂ ਮੁਸ਼ਕਲਾਂ ਨੇ ਨਾ, ਉਹ ਮੁਸ਼ਕਲਾਂ ਦੇ ਵਿੱਚੋਂ ਹੱਸ ਕੇ ਨਿਕਲਣ ਦਾ ਆਰਟ ਆ ਜਾਂਦਾ ਹੈ। ਇਹ ਨਹੀਂ ਕੋਈ ਕਮਾਈ ਵਾਲਾ ਸਾਧੂ ਮਹਾਤਮਾ ਹੈ ਜਾਂ ਰੰਗੀ ਕੋਈ ਰੂਹ, ਉਹਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨਹੀਂ ਆਉਂਦੀਆਂ, ਤਕਲੀਫਾਂ ਨਹੀਂ ਆਉਂਦੀਆਂ, ਕਦੀ ਬਿਮਾਰ ਨਹੀਂ ਹੁੰਦਾ। ਇਹ ਤੇ ਹੁੰਦਾ ਹੀ ਨਹੀਂ, ਬਿਮਾਰ ਵੀ ਹੁੰਦੇ ਨੇ ਨਾਮ ਜਪਣ ਵਾਲੇ, ਤਕਲੀਫਾਂ ਵੀ ਆਉਂਦੀਆਂ ਨੇ ਲਾਈਫ ਦੇ ਵਿੱਚ, ਵੱਡੀਆਂ ਤੋਂ ਵੱਡੀਆਂ ਤਕਲੀਫਾਂ ਆਉਣਗੀਆਂ, ਪਰ ਕਰਦੇ ਕੀ ਨੇ? ਉਹ ਤਕਲੀਫਾਂ ਦੇ ਵਿੱਚ ਵੀ ਪਿਆਰਿਓ ਮੁਸਕਰਾਉਂਦੇ ਨੇ, ਤਕਲੀਫਾਂ ਦੇ ਵਿੱਚ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ, ਤਕਲੀਫਾਂ ਦੇ ਵਿੱਚ ਵੀ ਹਾਏ ਹਾਏ ਨਹੀਂ ਕਰਦੇ, ਤਕਲੀਫਾਂ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ।
ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਦੁੱਖ ਆਇਆ ਪਰ ਨਾ ਜਾਣੀਐ। ਆ ਗਿਆ ਦੁੱਖ, ਪਰ ਕਮਾਈ ਵਾਲੇ ਉਹ ਦੁੱਖ ਦੇ ਵਿੱਚ ਵੀ ਦੁਖੀ ਨਹੀਂ ਹੁੰਦੇ, ਅੰਦਰੋਂ ਆਨੰਦ ਦੇ ਨਾਲ ਜੁੜੇ ਰਹਿੰਦੇ। ਦਾਤਿਆ ਜੇ ਇਹ ਦੁੱਖ ਵੀ ਆਇਆ ਨਾ, ਇਹ ਤੇਰੇ ਨਾਲ ਮੇਰੀ ਨੇੜਤਾ ਵਧਾਉਣ ਦੇ ਲਈ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਉਦਾਂ ਕਦੀ ਪਰਚਾ ਨਾ ਪਵੇ, ਪਰਚੀਆਂ ਚੋਂ ਫੇਲ ਸੀ, ਫੇਲ ਹੀ ਰਹਿਣਾ। ਪਰ ਪਿਆਰਿਓ, ਜੇ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ ਨਾ, ਕਮਾਈ ਵਾਲੇ ਹੱਸ ਕੇ ਉਹ ਦੁੱਖਾਂ ਚੋਂ ਨਿਕਲ ਜਾਂਦੇ। ਕਿਉਂ? ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਗਿਆ, ਤਰੀਕਾ ਆ ਗਿਆ। ਬਸ ਆਹੀ ਤਰੀਕਾ ਸਿੱਖਣ ਵਾਸਤੇ ਅਸੀਂ ਸੰਗਤ 'ਚ ਆਉਂਦੇ ਆ। ਆਹੀ ਤਰੀਕਾ ਸਿੱਖਣ ਵਾਸਤੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਉਂਦੇ ਆ। ਆਹੀ ਤਰੀਕਾ ਸਿੱਖਣ ਵਾਸਤੇ ਗੁਰੂ ਪਿਤਾ ਦੀ ਗੋਦ ਵਿੱਚ ਆਉਂਦੇ ਆ। ਤੇ ਕਿਸੇ ਕੀਮਤ ਤੇ ਵੀ ਆ ਸਤ ਸੰਗਤ ਦੀਆਂ ਘੜੀਆਂ ਹੱਥੋਂ ਜਾਣ ਨਾ ਦਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ ਪਰਿਵਾਰ ਸਵਾਰੋ ਸਾਰੇ, ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 803 804 ਨੰਬਰ ਅੰਗ ਦੇ ਉੱਤੇ ਦਰਜ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਥੋੜਾ ਜਿਹਾ ਸਮਾਂ ਬਸ ਆਪਣੇ ਕੋਲ ਬਾਕੀ ਹੈ। ਵੇਖੋ ਕਿਵੇਂ ਘੜੀ ਆਪਣੇ ਜੋ ਵਕਤ ਆਪਣੀ ਚਾਲ ਦੇ ਨਾਲ ਭੱਜੀ ਜਾਂਦਾ, ਚੱਲੀ ਜਾ ਰਿਹਾ ਵਕਤ ਹੈ ਜੀ। ਇਹ ਹੱਥ ਨਹੀਂ ਆਉਂਦਾ, ਮੈਂ ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਰਹੀ ਧਰੀਕ, ਸਮੇਂ ਖਸਕਾਈ ਕੰਨੀ। ਇਹ ਹੱਥੋਂ ਨਿਕਲਦਾ ਹੀ ਜਾ ਰਿਹਾ। ਤੇ ਜਿੰਨਾ ਲਾਹਾ ਲੈ ਸਕਦੇ ਉਹਨਾਂ ਲੈਣਾ। ਜਿਹੜੇ ਤੇ ਰੋਜ਼ ਸੰਗਤ ਕਰਨ ਵਾਲੇ, ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿ ਜਦ ਤੱਕ ਸਮਾਪਤੀ ਨਾ ਹੋਵੇ ਕੀਰਤਨ ਦੀ ਕਿਸੇ ਨੇ ਹਿਲਜੁਲ ਨਹੀਂ ਕਰਨੀ। ਤੇ ਜੇ ਕੋਈ ਨਵਾਂ ਪ੍ਰੇਮੀ ਬੈਠਾ ਹੈ ਨਾ, ਉਹਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ, ਪੂਰਾ ਲਾਹਾ ਲਓ ਔਰ ਏਡੀ ਭਾਵਨਾ ਨਾਲ ਬੈਠਣਾ। ਗਰੰਟੀ ਦੇ ਰਹੇ ਹਾਂ, ਗਰੰਟੀ। ਏਡੀ ਭਾਵਨਾ ਨਾਲ ਬੈਠਣਾ ਕਿ ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਮੇਰੇ ਰੁਕੇ ਹੋਏ ਕੰਮ ਵੀ ਚੱਲਣੇ ਨੇ। ਆ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਨੇ ਮੇਰੇ ਘਰ 'ਚ ਬਰਕਤ ਪਾਉਣੀ ਹੈ। ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਮੇਰੇ ਬੱਚਿਆਂ ਨੇ ਵੀ ਮੇਰੇ ਕਹਿਣੇ 'ਚ ਰਹਿਣਾ। ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਬੈਠੇ ਹੋ। ਔਰ ਤੁਸੀਂ ਸਿਆਣੇ ਹੋ, ਅਸੀਂ ਜੇ ਕਿਸੇ ਨੂੰ ਸਪੈਸ਼ਲ ਬੁਲਾਈਏ ਨਾ ਆਪਣੇ ਘਰ ਦੇ ਵਿੱਚ, ਤੋਰਨ ਲੱਗੇ ਆ ਉਹਨੂੰ ਕੁਝ ਨਾ ਕੁਝ ਦੇ ਕੇ ਜ਼ਰੂਰ ਤੋਰਦੇ ਆ। ਤੇ ਜਦੋਂ ਪ੍ਰਬੰਧਕ ਵੀਰਾਂ ਨੇ ਇਹ ਉਪਰਾਲਾ ਕੀਤਾ, ਇੱਥੇ ਪ੍ਰੋਗਰਾਮ ਕਿੰਨੇ ਬੋਰਡ ਲਾਏ, ਕਿੰਨੀ ਐਡਵਰਟਾਈਜ਼ਮੈਂਟ ਕੀਤੀ, ਲੱਖਾਂ ਤੱਕ ਮੈਸੇਜ ਪਹੁੰਚਿਆ, ਹਜ਼ਾਰਾਂ ਆਏ, ਪਰ ਜਿੰਨਿਆਂ ਨੇ ਵੇਖਿਆ ਸਾਰੇ ਥੋੜੀ ਆ ਗਏ, ਸਾਰੇ ਥੋੜੀ ਆਏ। ਕਈਆਂ ਨੇ ਕੀ ਕੀਤਾ, ਪੋਸਟਰ ਵੇਖ ਕੇ ਮੋਬਾਈਲ ਦੇ ਉੱਤੇ WhatsApp ਵੇਖ ਕੇ ਨਾ ਇਗਨੋਰ ਕਰਤਾ ਹੋਇਆ। ਬੜੇ ਸਮਾਗਮ ਹੁੰਦੇ ਰਹਿੰਦੇ, ਜਾ ਕੇ ਕੀ ਕਰਨਾ, ਬੜਿਆਂ ਨੇ ਇਗਨੋਰ ਕੀਤਾ ਹੋਏਗਾ। ਤੇ ਕਈ ਇਹੋ ਜਿਹੇ ਹੋਣਗੇ ਜਿਨ੍ਹਾਂ ਦਾ ਆਉਣ ਦਾ ਸ਼ਾਮ ਤੱਕ ਕੋਈ ਪ੍ਰੋਗਰਾਮ ਨਹੀਂ, ਅਚਾਨਕ ਆ ਗਏ। ਤੇ ਕਈਆਂ ਨੇ 2-2 ਦਿਨ ਤੋਂ ਬਣਾਇਆ ਪ੍ਰੋਗਰਾਮ, ਜਾਵਾਂਗੇ ਪਰ ਸ਼ਰੀਰ ਢਿੱਲਾ ਹੋ ਗਿਆ, ਆ ਹੀ ਨਹੀਂ ਪਾਏ। ਕਈ ਇਹੋ ਜਿਹੇ ਵੀ ਹੋਣਗੇ। ਇਹਦਾ ਮਤਲਬ ਇਹੋ ਹੀ ਹੈ ਨਾ, ਇੱਥੇ ਤੇ ਆਇਆ ਓਏ ਜਿਹਨੂੰ ਗੁਰੂ ਰਾਮਦਾਸ ਨੇ ਤੇ ਬਾਬਾ ਦੀਪ ਸਿੰਘ ਨੇ ਆਵਾਜ਼ ਮਾਰ ਕੇ ਬੁਲਾਇਆ। ਇੱਥੇ ਤੇ ਉਹੀ ਆਇਆ। ਔਰ ਸੱਚਾਈ ਹੈ, ਜਦੋਂ ਅਸੀਂ ਕਿਸੇ ਨੂੰ ਸਪੈਸ਼ਲੀ ਤੌਰ ਤੇ ਆਪਣੇ ਘਰ ਦੇ ਵਿੱਚ ਬੁਲਾਉਂਦੇ ਆ ਨਾ, ਤੋਰਨ ਲੱਗੇ ਆ, ਕੁਝ ਨਾ ਕੁਝ ਦੇ ਕੇ ਤੋਰਦੇ ਆ, ਫਲ ਫਰੂਟ, ਉਹਦੇ ਕੱਪੜੇ ਬੱਚਿਆਂ ਦੇ, ਜਾਂ ਕੋਈ ਮਾਇਆ, ਕੁਝ ਨਾ ਕੁਝ ਦੇ ਕੇ ਤੋਰਦੇ ਆ ਕਿ ਮੈਨੂੰ ਸਪੈਸ਼ਲ ਬੁਲਾਇਆ, ਇਹਨੂੰ ਖਾਲੀ ਨਹੀਂ ਮੋੜਨਾ। ਤੇ ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਨੂੰ ਸਪੈਸ਼ਲ ਬੁਲਾਇਆ ਤੇ ਜਾਣ ਲੱਗਿਆ ਸਾਨੂੰ ਖਾਲੀ ਨਹੀਂ ਤੋਰਨਾ, ਕੋਈ ਨਾ ਕੋਈ ਬਖਸ਼ਿਸ਼ ਸਾਡੀ ਝੋਲੀ 'ਚ ਪਾ ਕੇ ਹੀ ਤੋਰਨਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪੂਰੀ ਸ਼ਰਧਾ ਭਾਵਨਾ ਦੇ ਨਾਲ ਬਹਿਣਾ, ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਕੁਦਰਤੀ ਪ੍ਰੋਗਰਾਮ ਥੋੜਾ ਲੇਟ ਚੱਲ ਰਿਹਾ, ਤੁਹਾਨੂੰ ਸਭ ਨੂੰ ਪਤਾ ਮੇਰਾ ਸੁਭਾਅ ਨਹੀਂ, 1 ਮਿੰਟ ਵੀ ਕਿਤੇ ਸਮਾਗਮ ਲੇਟ ਕਰਨਾ, ਨਾ ਸ਼ੁਰੂਆਤ ਨਾ ਸਮਾਪਤੀ। ਪਰ ਅੱਜ ਮਜਬੂਰੀ ਬਣੀ ਪ੍ਰਬੰਧਕ ਵੀਰਾਂ ਦੀ ਵੀ, ਬਾਰਿਸ਼ ਬਹੁਤ ਹੋਈ ਰਾਤ ਨੂੰ, ਤੁਹਾਨੂੰ ਪਤਾ ਹੈ। 2 ਦਿਨ ਦਾ ਪ੍ਰੋਗਰਾਮ ਸੀ, 1 ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਕੀਤਾ। ਇੱਥੇ ਸਾਰੀ ਗਰਾਊਂਡ 'ਚ ਪਾਣੀ ਖੜਾ ਹੋ ਗਿਆ ਸੀ। ਸਾਰੇ ਬੱਚਿਆਂ ਨੇ, ਸਾਰੇ ਨੌਜਵਾਨਾਂ ਨੇ ਕਿੱਡੀ ਮਿਹਨਤ ਲਾ ਕੇ, ਕਿ ਸੰਗਤ ਨੇ ਬਹਿਣਾ, ਮੋਟਰਾਂ ਲਾ ਕੇ ਇਹ ਪਾਣੀ ਗਰਾਊਂਡ ਦੇ ਵਿੱਚੋਂ ਬਾਹਰ ਕੱਢਿਆ, ਤੁਹਾਡੇ ਬਹਿਣ ਦਾ ਪ੍ਰਬੰਧ ਕੀਤਾ। ਉਸ ਜੋ ਸਮੇਂ ਦੇ ਦੌਰਾਨ ਤਕਰੀਬਨ ਪੌਣਾ ਘੰਟਾ ਪ੍ਰੋਗਰਾਮ ਲੇਟ ਹੋ ਗਿਆ। ਕੋਈ ਗੱਲ ਨਹੀਂ, ਘਰਾਂ 'ਚ ਵਿਆਹ ਸ਼ਾਦੀਆਂ ਦਾ ਸਮਾਂ ਹੋਵੇ 3-3 ਘੰਟੇ ਲੇਟ ਹੋ ਜਾਂਦਾ ਪ੍ਰੋਗਰਾਮ। ਤੇ ਮੇਰੀ ਬੇਨਤੀ, ਪੂਰੀ ਸ਼ਰਧਾ ਨਾਲ, ਪੂਰੀ ਭਾਵਨਾ ਨਾਲ ਬੈਠੇ ਹੋ।
और जदों जाओगे ना गुरु रामदास कोई ना कोई बख्शिश दे के ही तोरेगा। एक गारंटी दे रहे हैं। आखो धन गुरु रामदास जी। गुरु आओ रामदास बड़े जी। प्यार च पहले शब्द पढ़िए, उस तो बाद जिवें भी बापू जी कृपा करनगे मैं तुहाडे दीदार करांगा। सारी संगत प्यार च, बड़ा आसान शब्द है, सारे पढ़ियो प्यार नाल। गुर वड पागी पाया, ऐसा गुर वड पागी पाया। गुर वड पागी पाया, ऐसा गुर वड पागी पाया। बोलो गुर वड पागी पाया, ऐसा गुर वड पागी पाया। फूले मार्ग जिन्हें बताया, फूले मार्ग जिन्हें बताया, मार्ग जिन्हें बताया, मार्ग जिन्हें बताया। फूले मार्ग जिन्हें बताया। गुर वड पागी पाया, ऐसा गुर वड पागी पाया। बोलो गुर वड पागी पाया, ऐसा गुर वड पागी पाया। धन गुरु रामदास जी। धन गुरु रामदास जी। सिमरे मना राम नाम चितारे, सिमरे मना राम नाम चितारे, राम नाम चितारे। राम नाम चितारे। बस रहे हृदय गुर चरण प्यारे, बस रहे हृदय गुर चरण प्यारे। गुर चरण प्यारे, गुर चरण प्यारे। गुर वड पागी पाया, ऐसा गुर वड पागी पाया। करो कृपा। गुर वड पागी पाया, ऐसा गुर वड पागी पाया। धन गुरु रामदास जी। धन गुरु रामदास जी। प्यार न लखन जी। धन बाबा दीप सिंह जी। काम करो दिलों मोह मन लीना, काम करो दिलो मोह मन लीना। बंधन काट मुकत गुर कीना। बंधन काट मुकत गुर कीना। मुकत गुर कीना। मुकत गुर कीना।
पागी पाया। अरे बोले जी ऐसा गुर वड पागी पाया। फड़ ले दाते जेड़ा इस वेले तेरे प्यार च बैठे सब दी बां फड़ ले। आखो धन बाबा दीप सिंह जी। दुख सुख करत जन्म फुन मुआ। दुख सुख करत जन्म फुन मुआ। चरण कमल गुर आश्रम दिया। चरण कमल गुर आश्रम दिया। अग्नि सागर बूटत संसारा। अगन सागर बूढ़त संसारा। नानक बाहा पकड़ सतगुर निस्तारा। नानक बाहा पकड़ सतगुर निस्तारा। सतगुर निस्तारा। सतगुर निस्तारा। सतगुर निस्तारा। गुर वड पागी पाया। ऐसा गुर वड पागी पाया। सारे लाओ हाजरी। गुर वड पागी पाया। ऐसा गुर वड पागी पाया। भूले पारक जिन्हें बताया। भूले मार्ग जिन्हें बताया। भूले पारक जिन्हें बताया। भूले मार्ग जिन्हें बताया। मार्ग जिन्हें बताया। मार्ग जिन्हें बताया। भूले मार्ग जिन्हें बताया। गुर वड पागी पाया। ऐसा गुर वड पागी पाया। गुर वड पागी पाया। ऐसा गुर वड पागी पाया। गुर वड पागी पाया। ऐसा गुर वड पागी पाया। बोले सोने घाल सत श्री अकाल। करियो किरपा हुण सिद्धि धारणा च मेरे तो बाद वीर तीजे हिस्से च भैणा एक एक चों पंजां पंजां दी आवाज मैं सुननी जे गज के। गुर वड पागी पाया। ऐसा गुर वड पागी पाया। गुर वड पागी पाया। ऐसा गुर वड पागी पाया। गुर वड पागी पाया। ऐसा गुर वड पागी पाया। भैणा बोलो गुर वड पागी ऐसा गुर वड पागी पाया। देखो ਵੀਰੋ ਬੋਲੇ ਤੁਸੀਂ ਵੀ ਭੈਣੋ ਤੁਸੀਂ ਵੀ ਪਰ ਥੋੜਾ ਜਿਹਾ ਜ਼ੋਰ ਆਪਾਂ ਹੋਰ ਲਾਉਣਾ ਹੈ। ਪ੍ਰਸ਼ਾਦਾ ਪਾਣੀ ਛਕਿਆ ਚੰਗੀ ਗੱਲ ਹੈ, ਨਹੀਂ ਛਕਿਆ ਅੱਧਾ ਅੱਧਾ ਬਾਅਦ ਚੋਂ ਭਾਵੇਂ ਵੱਧ ਛਕਦੇ ਹੋ, ਪਰ ਹੁਣ ਜ਼ੋਰ ਲਾਓ ਪੂਰਾ। ਘਰ ਦੇ ਵਿੱਚ ਵਿਆਹ ਹੋਵੇ ਨਾ, ਵਿਆਹ
75-80 ਸਾਲ ਦੀ ਕਈ ਵਾਰੀ ਬਜ਼ੁਰਗ ਮਾਤਾ ਵੀ ਇਹ ਗੱਲ ਕਹਿੰਦੀ ਇੱਕ ਬੋਲੀ ਮੈਂ ਵੀ ਪਾਉਣੀ ਹੈ। ਇਦਾਂ ਹੀ ਹੁੰਦਾ ਬੰਦੇ ਕੋਲੋਂ ਤੁਰਿਆ ਨਾ ਵੀ ਜਾਂਦਾ ਹੋਵੇ ਨਾ, ਕਹਿੰਦਾ ਜੀ ਮੇਰੇ ਪੋਤੇ ਦਾ ਵਿਆਹ, ਭੰਗੜੇ ਦਾ ਇੱਕ ਸਟੈਪ ਤੇ ਮੈਂ ਵੀ ਪਾਉਣਾ ਹੈ ਜੀ। ਤੁਰਿਆ ਨਹੀਂ ਜਾ ਰਿਹਾ ਪਰ ਖੁਸ਼ੀ ਹੈ ਨਾ, ਖੁਸ਼ੀ। ਮੇਰੀ ਬੇਨਤੀ ਹੈ, ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ ਵੀ, ਹੋਲਾ ਮਹੱਲਾ ਵੀ, ਇਹ ਸਮਾਗਮਾਂ ਨੂੰ ਸਮਰਪਿਤ ਕਰਕੇ ਇਹ ਸਮਾਗਮ ਅੱਜ ਰੱਖੇ ਨੇ ਤੇ ਪੂਰੀ ਖੁਸ਼ੀ ਦੇ ਨਾਲ ਤੇ ਇੱਕ ਇੱਕ ਚੋਂ ਪੰਜਾਂ ਦੀ ਆਵਾਜ਼ ਆਵੇ। ਗੱਜ ਕੇ ਕਿਰਪਾ ਕਰਿਓ। ਮੈਂ ਸਾਜ਼ਾਂ ਨੂੰ ਵਿਸ਼ਰਾਮ ਦੇ ਕੇ ਵੀ ਹੁਣ ਤੁਹਾਡੀ ਆਵਾਜ਼ ਸੁਣਨੀ ਜੇ। ਗੱਜ ਕੇ ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ। ਬੋਲੋ ਮੇਰੇ ਵੀਰ ਸਾਰੇ, ਭੈਣਾ ਬੋਲੋ ਜੀ ਗੁਰਵਟ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੋਲੋ ਭੈਣਾ ਧੰਨ ਗੁਰੂ। ਤਿਸ ਗੁਰ ਕੋ ਹੋ ਮਾਰਿਆ, ਜਿਨ ਘਰ ਕੀ ਘਰ ਕਥਾ ਸੁਣਾਈ। ਤਿਸ ਗੁਰ ਕੋ ਸਤ ਬਲਿਖਾਰਣੇ, ਜਿਨ ਘਰ ਸੇਵਾ ਪੰਡਤ ਬਣਾਈ। ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ, ਨਾਲ ਹੈ, ਮੇਰੇ ਨਾਲ ਹੈ। ਸਤਿਗੁਰ ਪਿਆਰਾ, ਸੋ ਸਤਿਗੁਰ ਪਿਆਰਾ, 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 ਪਿਆਰਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। खंडा जाके हाथ में कल की सोहे शीस। बोलो खंडा जाके हाथ में गज के कल की सो है शीस। सो हमारी रक्षा करे, कल की तार जगदीश मेरे नाल है। एथे ओथे बोलो, ऐथे सारे बोलो, ओथे सारे बोलो जी। ऐथे ओथे रखवाला, 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 रखवाला। एथे ओथे रखवाला प्रभ सतगुर दीन दयाला मेरे नाल है। तू सपनी थाई जिथे हो जाई, साचा सिरजण खार जियो। सो सतगुर प्यारा मेरे नाल है, नाल है। चतर चतर वरती चतर चक्र भुगते सोया पंसु बंग सर्वदा सर्व जुग। दुकालं परणासी दयालं स्वरूप, सदायक संगे अभंगं विभूति। मेरे नाल है, मेरे नाल है। साजनड़ा मेरा साजनड़ा। बोलोगे ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ
ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ
ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ 9815 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ
ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ